ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਡਾਕਟਰ ਅਮਰਜੀਤ ਸਿੰਘ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਤੋਂ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ 7 ਮਈ ਦਾ ਦਿਨ ਆ ਤੇ ਪਿਛਲੇ ਵਰੇ 2025 ਦੇ ਵਿੱਚ 7 ਮਈ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਖਿੱਤੇ ਦੇ ਵਿੱਚ ਜਾ ਕੇ ਹਮਲੇ ਕੀਤੇ ਗਏ, ਜਿਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ। ਤੇ ਇਹ ਜਿਹੜਾ ਆਪਰੇਸ਼ਨ ਆ, ਇਸ ਨੇ ਬੜਾ ਕੁਝ ਜਿਹੜਾ ਆ ਉਸ ਖਿੱਤੇ ਦੇ ਵਿੱਚ ਬਦਲਿਆ। ਇਸ ਹਮਲੇ ਨੇ, ਉਸ ਲੜਾਈ ਦੇ ਵਿੱਚ ਭਾਰਤ ਵੱਲੋਂ ਜਿੱਥੇ ਅੱਜ ਵੀ ਇਹ ਦਾਅਵੇ ਕੀਤੇ ਜਾ ਰਹੇ ਆ ਸਾਲ ਪੂਰਾ ਹੋਣ ਦੇ ਉੱਤੇ ਕਿ ਅਸੀਂ ਉਹ ਲੜਾਈ ਜਿੱਤੀ, ਪਰ ਦੁਨੀਆ ਦੀਆਂ ਅਖਬਾਰਾਂ ਤੇ ਜਿਹੜੇ ਤੱਥ ਗਰਾਊਂਡ ਦੇ ਉੱਤੇ ਸਾਹਮਣੇ ਆਏ, ਜਿਹਦੇ ਵਿੱਚ ਭਾਰਤ ਦੇ ਜਹਾਜ਼ ਜਿਹੜੇ ਆ ਜਿਨ੍ਹਾਂ ਬਾਰੇ ਵੱਖੋ-ਵੱਖ ਨੰਬਰ ਸਾਡੇ ਸਾਹਮਣੇ ਆਉਂਦੇ ਰਹੇ ਆ, ਜਿਹੜੇ ਪਾਕਿਸਤਾਨ ਦੇ ਹਵਾਈ ਫੌਜ ਵੱਲੋਂ ਸੁੱਟੇ ਗਏ ਹਵਾਈ ਜੰਗ ਦੇ ਵਿੱਚ। ਤੇ ਇਸ ਤੋਂ ਇਲਾਵਾ ਵੀ ਜਿਸ ਤਰੀਕੇ ਦਾ ਟੈਕਨੋਲੋਜੀਕਲ ਵਾਰਫੇਅਰ ਹੋਇਆ, ਜਿਹਦੇ 'ਚ ਡਰੋਨਸ ਦੀ ਨੂੰ ਯੂਜ਼ ਕੀਤਾ ਗਿਆ, ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਭਾਰਤ ਦੀ ਡੋਮੀਨੈਂਸ ਇਸ ਖਿੱਤੇ ਦੇ ਵਿੱਚ ਮੰਨੀ ਜਾ ਰਹੀ ਸੀ ਮਿਲਟਰੀ ਦੇ ਤੌਰ ਤੇ, ਉਹ ਜਿੱਥੇ ਪਹਿਲਾਂ ਚਾਈਨਾ ਦੇ ਅੱਗੇ ਹਾਰਦੀ ਨਜ਼ਰ ਆਈ ਸੀ ਗਲਵਾਨ ਦੇ ਵਿੱਚ, ਤੇ ਉਹ ਆਪਰੇਸ਼ਨ ਸੰਧੂਰ ਦੇ ਦੌਰਾਨ ਪਾਕਿਸਤਾਨ ਦੇ ਸਾਹਮਣੇ ਵੀ ਉਹਦੇ ਗੋਡੇ ਲੱਗਦੇ ਨਜ਼ਰ ਆਏ। ਤਾਂ ਹੁਣ ਜਦੋਂ 1 ਸਾਲ ਇਸ ਸਿਚੁਏਸ਼ਨ ਦਾ, ਇਸ ਹਮਲੇ ਦਾ, ਜਿਹਨੂੰ ਵੱਖੋ ਵੱਖਰੇ ਨਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਦਿੱਤੇ ਗਏ, ਪੂਰਾ ਹੋ ਗਿਆ ਆ, ਤੇ ਕਿਵੇਂ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਇਸ ਸਾਲ ਬਾਅਦ ਜਿਹੜੀ ਹੁਣ ਸਿਚੁਏਸ਼ਨ ਆ, ਇਸ ਜੰਗ ਤੋਂ ਬਾਅਦ ਦੋਨਾਂ ਮੁਲਕਾਂ ਦੇ ਦਰਮਿਆਨ ਮਿਲਟਰੀ ਕਨਫਰੰਟੇਸ਼ਨ ਦੀ, ਤੇ ਉਸ ਖਿੱਤੇ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਇਹ ਬੜਾ ਇੰਪੋਰਟੈਂਟ ਵੋਲੇਟਾਈਲ ਖਿੱਤਾ ਆ, ਉੱਥੇ ਜਿਹੜੀ ਸਿਕਿਉਰਿਟੀ ਕੰਸਰਨਸ ਦੀ ਕੀ ਸਿਚੁਏਸ਼ਨ ਦੇਖ ਰਹੇ ਹੋ ਤੁਸੀਂ? ਦੇਖੋ, ਅਕਸਰ ਅਸੀਂ ਇਤਿਹਾਸ 'ਚ ਪੜ੍ਹਦੇ ਰਹੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਦੇ ਨਾਲ ਟਕਰਾਅ ਦੀ ਗੱਲ, ਛੱਪੜ ਝਿੜੀ ਦੇ ਮੈਦਾਨ ਦੇ ਵਿੱਚ ਜੰਗ ਹੁੰਦੀ ਹੈ, ਤੇ ਇੱਕ ਪਾਸੇ ਹਾਥੀਆਂ ਨਾਲ ਲੈਸ ਵਜ਼ੀਰ ਖਾਨ ਦੀ ਫੌਜ ਹੈ, ਤੋਪਖਾਨਾ ਹੈ, ਦੂਸਰੇ ਪਾਸੇ ਸਾਦਾ ਘੋੜੇ, ਸਾਡੇ ਸਾਦਾ ਹਥਿਆਰ ਔਰ ਸਾਦਾ ਬੰਦੂਕਾਂ ਨੇ, ਤੇ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ 800 ਸਾਲ ਦਾ ਇਤਿਹਾਸ ਬਦਲ ਜਾਂਦਾ ਹੈ। ਜ਼ਾਹਰ ਹੈ ਕਿ ਸਰਹੰਦ ਦੀ ਫੌਜ ਨੂੰ ਡਿਫੀਟ ਹੋਈ, ਬਹੁਤ ਬੁਰੀ ਤਰ੍ਹਾਂ ਡਿਫੀਟ ਹੋਈ, ਔਰ ਬਿਲਕੁਲ ਜਿਹੜੀ ਜਿਹਨੂੰ ਅਸਾਮੀ ਜੰਗ ਕਿਹਾ ਜਾ ਸਕਦਾ ਹੈ, ਉਸ ਨੇ ਉਸ ਖਿੱਤੇ ਦਾ 800 ਸਾਲ ਦਾ ਇਤਿਹਾਸ ਬਦਲਿਆ। 800 ਸਾਲ ਬਾਅਦ ਪੰਜਾਬ ਦੀ ਧਰਤੀ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਦੇ ਥੱਲੇ ਜਿਹੜਾ ਉਹ ਸਿੱਖ ਰਾਜ ਸਥਾਪਿਤ ਹੋਇਆ। ਇਹ ਗੱਲ ਮੈਂ ਇਸ ਲਈ ਕਹੀ ਹੈ ਕਿ ਬਹੁਤ ਵਾਰ ਜਦੋਂ ਅਸੀਂ ਵੱਡਾ ਵੱਡਾ ਮਿਲਟਰੀ ਮਾਈਟ ਦੇਖਦੇ ਹਾਂ ਕਿ ਇਸ ਕੋਲ ਕਿੰਨਾ ਹਥਿਆਰਾਂ ਦਾ ਜ਼ਖੀਰਾ ਹੈ, ਕਿੰਨੇ ਗੁਣਾ ਜ਼ਿਆਦਾ ਤਾਕਤ ਹੈ, ਤੇ ਜਦੋਂ ਬਿਲਕੁਲ ਅਸਾਵੇਂ ਇੱਕ ਦੁਸ਼ਮਣ ਨਾਲ ਵਾਹ ਪੈਂਦਾ ਹੈ ਔਰ ਉਹ ਉਸ ਦਾ ਨੱਕ ਭੰਨ ਕੇ ਰੱਖ ਦਿੰਦਾ ਹੈ, ਤੇ ਇਸ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ, ਔਰ ਹੁਣ ਵੀ ਜੇ ਅਸੀਂ ਅਜੋਕੇ ਕਾਂਟੈਕਸਟ ਵੀ ਕਹਿਣਾ ਹੋਏ ਕਿ ਜੇ ਈਰਾਨ ਔਰ ਅਮਰੀਕਾ ਇਜ਼ਰਾਈਲ ਕ੍ਰਾਈਸਿਸ ਦੀ ਗੱਲ ਕਰੀਏ, ਤੇ ਮੋਰ ਔਰ ਲੈਸ ਜਿਹੜਾ ਕਨਕਲੂਜਨ ਦੁਨੀਆ ਦੇ ਮਿਲਟਰੀ ਐਕਸਪਰਟ ਜਾਂ ਐਨਾਲਿਸਟ ਕੱਢ ਰਹੇ ਨੇ ਕਿ ਵੱਡੇ ਵੱਡੇ ਜੰਗੀ ਬੇੜੇ, ਵੱਡਾ ਵੱਡਾ ਜਿਹੜਾ ਬਹੁਤ ਕੁਝ ਸਾਜ਼ੋ ਸਮਾਨ, ਲੇਕਿਨ ਸਿੰਪਲ ਮਿਸਲ ਔਰ ਡਰੋਨ ਉਹ ਜੰਗ ਨੂੰ ਬਦਲ ਦਿੰਦੇ ਨੇ। ਈਰਾਨ ਜਿਹੜਾ ਉਹ ਡਿਫਾਈਂਡ 40 ਦਿਨਾਂ ਦੇ ਉਸ ਜੰਗ ਤੋਂ ਬਾਅਦ ਜਿਹੜਾ ਉਹ ਸੀਜ਼ ਫਾਇਰ ਹੁੰਦਾ ਹੈ, ਉਹ ਪ੍ਰੋਲੋਂਗ ਹੋ ਰਿਹਾ, ਔਰ ਕੋਈ ਨਾ ਕੋਈ ਡੀਲ ਦਾ ਰਸਤਾ ਜਿਹੜਾ ਉਹ ਦੋਵੇਂ ਧਿਰਾਂ ਵੱਲੋਂ ਲੱਭਿਆ ਜਾ ਰਿਹਾ। ਔਰ ਠੀਕ 1 ਸਾਲ ਪਹਿਲਾਂ, ਇਹ ਮੈਂ ਇਸ ਲਈ ਕਿਹਾ ਵੀ ਹੁਣ ਦੀ ਇਸ ਜੰਗ ਦੇ ਵਿੱਚ ਵੀ ਅਮਰੀਕਾ ਵਰਸਸ ਈਰਾਨ ਜਿਹੜਾ ਸਭ ਤੋਂ ਕਾਟਵਾਂ ਹਥਿਆਰ ਹੈ ਉਹ ਮਿਜ਼ਾਈਲ ਤੇ ਡਰੋਨ ਇਹੀ ਨੇ। ਔਰ ਜਿਹੜਾ 7, 8, 9 ਮਈ 2025 ਨੂੰ 3 ਰੋਜ਼ਾ ਕਲੈਸ਼, ਜਿਸ ਨੂੰ ਭਾਰਤ ਨੇ ਇਨੀਸ਼ੀਏਟ ਕੀਤਾ, ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੇ ਵਿੱਚ ਕੀਤਾ 22 ਅਪ੍ਰੈਲ ਨੂੰ, ਜਿਸ ਦੇ ਵਿੱਚ ਆਲਮੋਸਟ 27 ਬੇਗੁਨਾਹ ਟੂਰਿਸਟ ਮਾਰੇ ਗਏ। 26 ਇੰਡੀਅਨ ਮੂਲ ਦੇ ਸੀ, ਇੱਕ ਨੇਪਾਲੀ ਮੂਲ ਦਾ ਸੀ। ਔਰ ਉਸ ਤੋਂ ਫੌਰਨ ਬਾਅਦ
ਭਾਰਤ ਨੇ ਇੱਕ ਬੜਾ ਦੁਸ਼ਮਣੀ ਵਾਲਾ ਵਰਤਾਰਾ ਜਿਹੜਾ ਉਹ ਤਾਂ ਲਿਆ ਹੀ ਲਿਆ, ਔਰ ਉਸ ਦੇ ਕਨਸੀਕੁਐਂਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਕੈਂਸਲ ਕੀਤੀ, ਪਾਕਿਸਤਾਨ ਦੇ ਜਿਹੜਾ ਉਹ ਉਹਨਾਂ ਦੇ ਚਾਰਜ ਦੀ ਅਫੇਅਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ। ਇੰਟਰਨੈਸ਼ਨਲੀ ਇੱਕ ਪੂਰੀ ਕੰਪੇਨ ਜਿਹੜੀ ਹੈ ਉਹ 22 ਅਪ੍ਰੈਲ ਤੋਂ 7 ਮਈ ਤੱਕ ਕੀਤੀ ਗਈ, ਔਰ ਮੋਦੀ ਵੱਲੋਂ ਜਿਸ ਨੇ ਖੁਦ ਇਹ ਫੌਜ ਦੇ ਜਰਨੈਲ ਦਾ ਕਹਿਣਾ ਹੈ ਕਿ ਜਿਹੜਾ ਅਗੇਨ ਅਨਪ੍ਰੈਸੀਡੈਂਟਡ ਹੈ ਕਿ ਇੱਕ ਸਿਵਿਲੀਅਨ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਕੋਡ ਨੇਮ ਰੱਖੇ ਕਿਸੇ ਹਮਲੇ ਦਾ, ਔਰ ਮੋਦੀ ਨੇ ਖੁਦ ਇਹ ਕਹਿ ਕੇ ਕਿ ਜੀ ਜਿਹਨਾਂ ਔਰਤਾਂ ਨੂੰ ਵਿਧਵਾ ਕਰ ਦਿੱਤਾ ਗਿਆ ਅਸੀਂ ਉਹਨਾਂ ਦੀ ਮੰਗ ਦੇ ਵਿੱਚ ਸੰਦੂਰ ਭਰਾਂਗੇ, ਇਹਦਾ ਨਾਂ ਆਪਰੇਸ਼ਨ ਸੰਦੂਰ ਰੱਖਿਆ ਗਿਆ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਇਹ ਕੋਈ ਪਹਿਲੀ ਵਾਰ ਇਸ ਕਿਸਮ ਦਾ ਫਾਲਸ ਫਲੈਗ ਆਪਰੇਸ਼ਨ ਨਹੀਂ ਸੀ ਕੀਤਾ। ਅਸੀਂ 2019 ਦੀਆਂ ਚੋਣਾਂ ਦੇ ਵੇਲੇ ਦੇਖਦੇ ਹਾਂ, ਜਦੋਂ ਕਿ ਜਿੰਨੇ ਸਰਵੇ ਆ ਰਹੇ ਸੀ ਉਹ ਦੱਸ ਰਹੇ ਸੀ ਕਿ ਮੋਦੀ ਹਾਰ ਰਿਹਾ, ਤੇ ਉਸ ਵੇਲੇ ਫਾਲਸ ਫਲੈਗ ਆਪਰੇਸ਼ਨ ਠੀਕ ਜਦੋਂ ਚੋਣਾਂ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਸੀ, ਜਨਰਲ ਇਲੈਕਸ਼ਨ, ਪੁਲਵਾਮਾ ਦੇ ਵਿੱਚ ਆਲਮੋਸਟ 38 CRPF ਦੇ ਮੁਲਾਜ਼ਮਾਂ ਦਾ ਮਰਡਰ ਟਰੱਕ ਲੇਡਨ ਵਿਦ ਵੈਪਨਸ ਦੇ ਨਾਲ ਕਰਕੇ, ਔਰ ਉਹਨਾਂ ਦੀਆਂ ਫਿਰ ਤਸਵੀਰਾਂ ਲਾ ਕੇ ਉਹਨਾਂ ਨੂੰ ਸ਼ਹੀਦ ਐਲਾਨ ਕੇ ਪਾਕਿਸਤਾਨ ਦੇ ਖਿਲਾਫ ਇੱਕ ਪੂਰਾ ਪ੍ਰੋਪੇਗੈਂਡਾ ਵੀ ਕੀਤਾ ਗਿਆ। ਉਦੋਂ ਵੀ ਉਸ ਫਾਲਸ ਫਲੈਗ ਪੁਲਵਾਮਾ ਆਪਰੇਸ਼ਨ ਦੀ ਆੜ ਦੇ ਵਿੱਚ ਸਰਜੀਕਲ ਸਟ੍ਰਾਈਕ ਉਦੋਂ ਉਹਨੂੰ ਕਿਹਾ ਗਿਆ ਸੀ, ਔਰ ਉਸ ਬਾਲਾਕੋਟ ਦੇ ਵਿੱਚ ਇਹ ਕਹਿ ਕੇ ਕਿ ਜੀ ਅਸੀਂ ਉੱਥੇ ਜਿਹੜਾ ਉਹ ਬਹੁਤ ਵੱਡਾ ਹਿਜ਼ਬੁਲ ਮੁਜਾਹਿਦੀਨ ਦਾ ਔਰ ਫਲਾਣਾ ਕੈਂਪ ਡਿਸਟਰੋਏ ਕਰਤਾ, ਇੰਨੇ ਸੌ ਮਾਰ ਦਿੱਤੇ। ਹਾਲਾਂ ਜਿਹੜਾ ਫੋਰਨ ਮੀਡੀਆ ਸੀ ਉਹਨੇ ਬਾਅਦ ਕਨਫਰਮ ਕੀਤਾ ਕਿ 2-3 ਦਰਖਤ ਤੇ 2-3 ਕਾਂ ਜਿਹੜੇ ਨੇ ਉਸ ਆਪਰੇਸ਼ਨ 'ਚ ਮਾਰੇ ਗਏ, ਪਰ ਉਹਨੂੰ ਜਿਵੇਂ ਪ੍ਰੋਪੇਗੇਟ ਕੀਤਾ ਗਿਆ ਪਹਿਲਾਂ ਤਾਂ ਪੁਲਵਾਮਾ ਨੂੰ ਹੀ ਆਪਣੇ ਆਪ, ਔਰ ਇਹ ਕਿਵੇਂ ਉਦੋਂ ਵੀ ਇਹ ਫਾਲਸ ਫਲੈਗ ਆਪਰੇਸ਼ਨ ਸੀ, ਇਸ ਦੀ ਟੈਸਟੀਮਨੀ ਉਸ ਵੇਲੇ ਦੇ ਜਿਹੜਾ ਬਹੁਤ ਟਰਸਟਡ ਮੈਨ ਸੀ ਸਤਪਾਲ ਮਲਿਕ, ਜਿਹੜਾ ਗਵਰਨਰ ਸੀ ਜੰਮੂ ਕਸ਼ਮੀਰ ਦਾ, ਔਰ ਅਜੀਤ ਡੋਵਾਲ ਜਿਹੜਾ ਇਹ ਸਾਰਾ ਫਾਲਸ ਫਲੈਗ ਆਪਰੇਸ਼ਨਸ ਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਾਪੂ ਹੈ, ਉਸ ਦਾ ਕਲਾਸ ਫੈਲੋ ਵੀ ਸੀ। ਔਰ ਸਤਪਾਲ ਮਲਿਕ ਬੇਸ਼ੱਕ ਹੁਣ ਇਸ ਦੁਨੀਆ 'ਚ ਨਹੀਂ ਹੈ, ਉਹਨਾਂ ਨੇ ਡਜ਼ਨਸ ਆਫ ਇੰਟਰਵਿਊ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਮੈਂ ਕਾਲ ਕਰਕੇ ਕਿਹਾ ਕਿ ਜੀ ਐਸੀ ਕੀ ਗੱਲ ਸੀ ਵੀ ਉਹਨਾਂ ਫੌਜੀਆਂ ਨੂੰ ਹੈਲੀਕਾਪਟਰ ਨਹੀਂ ਸੀ ਜਾਂ ਜਹਾਜ਼ ਪ੍ਰੋਵਾਈਡ ਕਿਉਂ ਨਹੀਂ ਸੀ ਕੀਤਾ ਜਾ ਸਕਦਾ, ਮੇਰੇ ਜ਼ਿੰਮੇ ਲਾਉਂਦੇ। ਤੇ ਅਜੀਤ ਡੋਵਲ ਨੇ ਉਹਨੂੰ ਕਿਹਾ ਕਿ ਸਤਪਾਲ ਤੁਮ ਚੁੱਪ ਰਹੋ, तुम्हें नहीं मालूम हम क्या करने जा रहे। ਸੋ ਜ਼ਾਹਿਰ ਹੈ ਕਿ ਉਹ ਭਾਰਤ ਦੀ ਪੋਲੀਟੀਕਲ ਸਕਸੈਸ ਸੀ ਕਿ ਇੱਕ ਪਾਸੇ ਹਾਰ ਰਿਹਾ ਮੋਦੀ ਜਿਹੜਾ ਹੈ, ਉਹਨਾਂ ਜਿਹੜੇ ਵਿਚਾਰੇ ਬੇਗੁਨਾਹ 38 CRPF ਦੇ ਜਵਾਨ ਮਾਰੇ, ਉਹਨਾਂ ਦੇ ਪਿੱਛੇ ਛੁਪ ਕੇ, ਔਰ ਸੋ ਕਾਲਡ ਸਰਜੀਕਲ ਸਟ੍ਰਾਈਕ ਬਾਲਾਕੋਟ ਨੂੰ, ਹਾਲਾਂ ਉਦੋਂ ਵੀ ਇਹਨਾਂ ਦਾ ਜਹਾਜ਼ ਸੁੱਟ ਲਿਆ ਗਿਆ ਸੀ, ਮਿਗ ਵੀ, ਉਦੋਂ ਵੀ ਜਿਹੜੀ ਡੌਗ ਫਾਈਟ ਸੀ ਜਿਹੜੀ ਹੈ 에ਅਰ ਦੇ ਵਿੱਚ, ਉਹਦੇ 'ਚ ਭਾਰਤ ਹੀ ਲੂਜ਼ਰ ਸੀ। ਪਰ ਅਸੀਂ ਦੇਖਦੇ ਹਾਂ ਕਿ ਭਾਰਤ ਦਾ ਨੈਰੇਟਿਵ ਆਪਣੇ ਲੋਕਾਂ ਦੇ ਲਈ ਬਹੁਤ ਉਦੋਂ ਪ੍ਰਭਾਵਸ਼ਾਲੀ ਸੀ ਔਰ ਉਹਦਾ ਅਸਰ ਹੋਇਆ। ਇਸ ਵਾਰ ਵੀ ਇਹਨਾਂ ਦਾ ਮਕਸਦ, ਕਿਉਂਕਿ ਮੋਦੀ ਜਿੱਥੇ ਕਿ ਇੰਟਰਨੈਸ਼ਨਲੀ ਖਾਸ ਤੌਰ ਤੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ 'ਚ ਉਹਨਾਂ ਨੇ ਜਨਵਰੀ 2025 ਦੇ ਵਿੱਚ ਸਹੁੰ ਚੁੱਕੀ ਹੈ, ਭਾਰਤ ਨੂੰ ਚੰਗਾ ਰਗੜਾ ਦਿੱਤਾ ਹੈ। ਟ੍ਰੇਡ ਡੀਲ ਨਾ ਸਾਈਨ ਕਰਨ ਕਰਕੇ ਕੱਲਾ ਇਹੀ ਨਹੀਂ ਕਿ 25% ਪਹਿਲਾ ਟੈਰਿਫ ਲਾਇਆ, 25% ਇਸ ਲਈ ਕਿ ਭਾਰਤ ਜਿਹੜਾ ਹੈ ਉਹ ਰਸ਼ੀਅਨ ਆਇਲ ਬਾਏ ਕਰ ਰਿਹਾ, ਇਸ ਦੇ ਉੱਤੇ ਵੀ ਜਿਹੜਾ ਉਸ ਨੂੰ ਪੂਰਾ ਰਗੜਾ ਸੀ। ਵਿਦਨ ਕੰਟਰੀ ਵੀ ਮੋਦੀ ਦੀ ਪਪੂਲੈਰਿਟੀ ਜਿਹੜੀ ਹੈ, ਕਿਉਂਕਿ ਜਿਹੜੀ 2026 ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਬੀਜੇਪੀ ਕੋਲ ਆਪਣੀ ਕੋਈ ਮੈਜੋਰਿਟੀ ਨਹੀਂ ਸੀ, 240 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਈ, ਜਦੋਂ ਕਿ 400 ਪਾਰ ਦੀ ਗੱਲ ਕਰ ਰਹੇ ਸੀ। ਸੋ ਇਸ ਸਾਰੇ ਦੇ ਲਈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ 2019 ਦੇ ਵਿੱਚ ਪਾਕਿਸਤਾਨ ਇੱਕ ਸੌਫਟ ਟਾਰਗੇਟ ਦੇ ਤੌਰ ਤੇ, ਔਰ ਬਾਲਾਕੋਟ 에ਅਰ ਸਟ੍ਰਾਈਕ ਔਰ ਪੁਲਵਾਮਾ ਫਾਲਸ ਫਲੈਗ ਕਾਮਯਾਬ ਸੀ, ਉਹਨਾਂ ਨੂੰ ਕੁਛ ਨਾ ਕੁਛ ਐਸਾ ਲੋੜੀਂਦਾ ਸੀ ਜਿਹਦੇ ਨਾਲ ਉਹ ਆਪਣੇ ਲੋਕਾਂ ਦੇ ਵਿੱਚ ਆਪਣਾ ਨੈਰੇਟਿਵ ਦੇ ਸਕਣ, ਪਾਕਿਸਤਾਨ ਨੂੰ ਪੂਅਰ ਲਾਈਟ ਦੇ ਵਿੱਚ ਇੰਟਰਨੈਸ਼ਨਲੀ ਵੀ ਪੇਸ਼ ਕਰ ਸਕਣ। ਕਿਉਂਕਿ ਜੇ ਤੁਸੀਂ 2014 ਤੋਂ ਹੀ ਮੋਦੀ ਸਰਕਾਰ ਦੀ ਨੀਤੀ ਦੇਖੋਗੇ ਤੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਕਹਿਣਾ, ਹਰ ਇੰਟਰਨੈਸ਼ਨਲ ਪਲੇਟਫਾਰਮ, ਉਹ UN ਹੋਏ, ਉਹ ਜਨੀਵਾ ਦੇ ਵਿੱਚ ਹਿਊਮਨ ਰਾਈਟਸ ਦਾ ਹੋਏ, ਉਹ IMF ਹੋਏ, ਹਰ ਪਲੇਟਫਾਰਮ ਤੋਂ ਭਾਰਤ ਦਾ ਜ਼ੋਰ ਲੱਗਾ ਹੁੰਦਾ ਹੈ, ਜਾਂ ਉਹ ਸਾਰੇ ਪੀਰੀਅਡ 'ਚ ਰਿਹਾ ਜਿਹਦੇ 'ਚ ਕਿ ਉਹ ਬਹੁਤੇ ਕਾਮਯਾਬ ਨਹੀਂ ਸੀ ਹੋ ਰਹੇ। ਆਪਣੇ ਲੋਕਾਂ ਜੋ ਨੈਰੇਟਿਵ ਦੇ ਰਹੇ ਸੀ
ਕਿ ਪਾਕਿਸਤਾਨ ਇੱਕ ਫੇਲਡ ਸਟੇਟ ਹੈ, ਉਹਦੀ ਇਕਨੋਮੀ ਬਿਲਕੁਲ ਫੇਲ ਹੈ, ਉਹ ਮੰਗਤਾ ਹੈ। ਔਰ ਅਲਟੀਮੇਟਲੀ ਸਾਡਾ ਅਖੰਡ ਭਾਰਤ ਦਾ ਡ੍ਰੀਮ, ਔਰ ਇਹ ਗੱਲ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਉਹਨਾਂ ਦੇ ਦੂਸਰੇ ਆਈਡੀਆਲੌਗ ਕਹਿ ਰਹੇ ਸੀ ਕਿ ਪਹਿਲਾਂ ਪਾਕਿਸਤਾਨ ਦੇ 2 ਟੁਕੜੇ 1971 ਚ ਕੀਤੇ, ਹੁਣ ਅਸੀਂ ਇਸ ਦੇ 4 ਟੁਕੜੇ ਕਰਨੇ ਨੇ। ਸੋ ਇਸ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ ਕਿ ਐਨ ਜਦੋਂ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਨਾਲ ਗੱਲਬਾਤ ਰਾਹੀਂ ਜਾਂ ਇੱਕ ਚੰਗੇ ਮਾਹੌਲ 'ਚ ਕਸ਼ਮੀਰ ਦੇ ਮੁੱਦੇ ਦੇ ਉੱਤੇ ਨਿਊਟਰੈਲਿਟੀ ਦੇ ਨਾਲ ਗੱਲ ਕਰਨ ਦੇ ਲਈ ਪਾਕਿਸਤਾਨ ਬਾਰ-ਬਾਰ ਰਜ਼ਾਮੰਦੀ ਦਿਖਾ ਰਿਹਾ ਸੀ, ਤੇ ਐਸਾ ਕੀ ਰੀਜ਼ਨ ਸੀ ਕਿ ਭਾਰਤ ਨੂੰ ਪਹਿਲਗਾਮ ਵਰਗਾ ਜਿਹੜਾ ਉਹ ਫਾਲਸ ਫਲੈਗ ਆਪਰੇਸ਼ਨ ਕਰਨਾ ਪਿਆ। ਹੁਣ ਅਸੀਂ ਜ਼ਿਕਰ ਕਰਦੇ ਹਾਂ ਕਿ ਭਾਰਤ ਵੱਲੋਂ 22 ਅਪ੍ਰੈਲ 2025 ਤੋਂ ਬਾਅਦ ਜਦੋਂ 7 ਮਈ ਅੱਜ ਪੂਰਾ 1 ਸਾਲ ਹੋ ਗਿਆ, ਔਰ ਭਾਰਤ ਨੇ ਜਿਹੜਾ ਲਾਂਚ ਕੀਤਾ, ਇਹਦੇ 'ਚ ਕੋਈ ਫੌਜੀ ਐਡਵਾਂਸਮੈਂਟ ਨਹੀਂ ਸੀ। ਇਹ ਨਹੀਂ ਹੈ ਕਿ ਵੈਸਟਰਨ ਬਾਰਡਰ ਜਿਹੜਾ ਪੰਜਾਬ ਹੈ ਜਾਂ ਰਾਜਸਥਾਨ ਹੈ ਜਾਂ ਸਰ ਕਰੀਕ ਤੋਂ ਈਵਨ ਭਾਰਤ ਜਿਹੜਾ ਪਾਣੀਆਂ ਦੇ ਵਿੱਚ ਹੈ ਜਾਂ ਉਸ ਨੂੰ ਕੋਈ ਮੂਵਮੈਂਟ ਨਹੀਂ ਹੋਈ। ਜਿਹੜੀ ਮੂਵਮੈਂਟ ਸੀ ਉਹ ਭਾਰਤ ਨੇ ਸਡਨ ਸਟ੍ਰਾਈਕਸ ਜਿਹੜੀਆਂ ਕਿ ਉਹਦੇ ਕਹਿਣ ਮੁਤਾਬਕ ਕਿ ਜੀ ਅਸੀਂ 9 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ, ਔਰ ਵਿਦਨ ਪਾਕਿਸਤਾਨ ਜਾ ਕੇ ਉਸ ਦੇ ਵਿੱਚ ਅਸੀਂ ਜਦੋਂ ਮੁਰਾਦਕੇ ਵਰਗਾ ਟਾਰਗੇਟ ਵੀ ਦੇਖਦੇ ਹਾਂ, ਉਹਨਾਂ ਦਾ ਕਹਿਣਾ ਸੀ ਜੀ ਅਸੀਂ ਟੈਰਰਿਜ਼ਮ ਦੇ ਸਾਰੇ ਸੈਂਟਰ ਤਬਾਹ ਕਰ ਦਿੱਤੇ, ਗੁਰੀਲੇ ਮਾਰ ਦਿੱਤੇ, ਦੂਜਾ ਕਰ ਦਿੱਤਾ। ਹਾਲਾਂਕਿ ਜੇ ਤੁਸੀਂ ਉਸ ਪੀਰੀਅਡ 'ਚ ਭਾਰਤੀ ਮੀਡੀਆ ਦਾ ਨੈਰੇਟਿਵ ਦੇਖੋ, ਉਹਨਾਂ ਨੇ ਤਾਂ ਲਾਹੌਰ ਵੀ ਫਤਹ ਕਰ ਲਿਆ ਸੀ, ਕਰਾਚੀ ਦੇ ਵਿੱਚ ਭਾਰਤ ਦੀ ਫੌਜ ਘੁੰਮ ਰਹੀ ਸੀ, ਰਾਵਲਪਿੰਡੀ ਦਾ ਪਾਕਿਸਤਾਨ ਦਾ ਜਿਹੜਾ ਆਰਮੀ ਹੈੱਡਕੁਆਰਟਰ ਹੈ ਉਹ ਵੀ ਇਹਨਾਂ ਦੇ ਕਬਜ਼ੇ 'ਚ ਸੀ। ਸੋ ਅਸੀਂ ਉਹ ਦੇਖਦੇ ਹਾਂ ਕਿ ਇਹ ਇੱਕ ਕਿਸ ਕਿਸਮ ਦੀ ਕੋਆਰਡੀਨੇਸ਼ਨ ਸੀ ਔਰ ਕਿਵੇਂ ਇਹਨਾਂ ਨੇ ਮਿਸਕੈਲਕੂਲੇਟ ਉਹ ਸਾਰੇ ਨੂੰ ਕੀਤਾ। ਲੇਕਿਨ ਜੋ ਕੁਝ 7, 8, 9 ਮਈ ਨੂੰ ਹੋਇਆ, ਬਹੁਤ ਵਾਰੇ ਹੁੰਦਾ ਇਹ ਠੀਕ ਹੈ ਕਿ ਦੋਨੋਂ ਮੁਲਕਾਂ ਦਾ ਆਪਣਾ ਨੈਰੇਟਿਵ ਹੈ। ਕਿਸੇ ਵੀ ਜੰਗ ਦੇ ਵਿੱਚ ਹਰ ਜਿਹੜੀ ਉਲਝੀ ਧਿਰ ਹੁੰਦੀ ਹੈ ਉਹਦਾ ਆਪਣਾ ਨੈਰੇਟਿਵ ਹੁੰਦਾ ਹੈ, ਪਰ ਤੁਸੀਂ ਉਹਦਾ ਫੌਰਨ ਇਫੈਕਟ ਜਦੋਂ ਦੇਖਦੇ ਹੋ ਕਿ 3 ਦਿਨ ਬਾਅਦ ਕੀ ਹੁੰਦਾ ਹੈ, 7, 8, 9 ਮਈ ਦੇ ਇਸ ਟਕਰਾਅ ਤੋਂ ਬਾਅਦ 10 ਮਈ ਨੂੰ ਪ੍ਰੈਜ਼ੀਡੈਂਟ ਟਰੰਪ ਆਪਣੇ ਟਰੂਥ ਸੋਸ਼ਲ ਦੇ ਉੱਤੇ ਜਿਹੜਾ ਕਮੈਂਟਰੀ ਕਰਦੇ ਨੇ ਕਿ ਭਾਰਤ ਔਰ ਪਾਕਿਸਤਾਨ ਜਿਹੜਾ ਕਿ ਬੜਾ ਖਤਰਨਾਕ ਦੌਰ ਦੇ ਵਿੱਚ ਟਕਰਾ ਜਾ ਰਿਹਾ ਸੀ, ਨਿਊਕਲੀਅਰ ਹੋਣ ਦੀਆਂ ਸੰਭਾਵਨਾਵਾਂ ਸਨ। ਮੈਂ ਦੋਨੋਂ ਮੁਲਕਾਂ ਦੇ ਨੂੰ ਇਹ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਟ੍ਰੇਡ ਨਹੀਂ ਕਰਨੀ, ਟੈਰਿਫ ਦਾ ਵੈਪਨ ਇਸਤੇਮਾਲ ਕਰਕੇ ਦੋਨੋਂ ਮੁਲਕ ਰਾਜ਼ੀ ਹੋਏ ਨੇ ਔਰ ਉਹਨਾਂ ਦੇ ਵਿੱਚ ਸੀਜ਼ ਫਾਇਰ ਹੋਇਆ। ਰੂਬੀਓ ਨੇ ਜਿਹੜੇ ਸੈਕਟਰੀ ਆਫ ਸਟੇਟ ਨੇ, ਜਿਹਨੂੰ ਅਸੀਂ ਵਿਦੇਸ਼ ਮੰਤਰੀ ਕਹਿੰਦੇ ਹਾਂ, ਆਲਮੋਸਟ ਇਹੀ ਲਾਈਨ ਕਹੀ। ਪਰ ਇੱਕ ਗੱਲ ਹੋਰ ਰੂਬੀਓ ਦੇ ਜਿਹੜਾ ਟਵੀਟ ਦਾ ਹਿੱਸਾ ਸੀ ਕਿ ਭਾਰਤ ਔਰ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਉੱਤੇ ਕਿਸੇ ਨਿਊਟਰਲ ਥਾਂ ਦੇ ਉੱਤੇ ਜਿਹੜਾ ਉਹ ਗੱਲਬਾਤ ਲਈ ਰਾਜ਼ੀ ਹੋ ਗਏ ਨੇ, ਜਿਸ ਗੱਲ ਨੂੰ ਬੇਸ਼ੱਕ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਾਅਦ ਚ ਡਿਨਾਈ ਕੀਤਾ, ਪਰ ਮੈਂ ਇਹ 10 ਮਈ ਦੀ ਗੱਲ ਕਰ ਰਿਹਾ। ਸੋ ਜਦੋਂ ਅਸੀਂ ਇਹ ਦੇਖਦੇ ਹਾਂ ਤੇ ਆਲਮੋਸਟ 72 ਘੰਟੇ ਦਾ ਹੀ ਕਨਫਲਿਕਟ ਹੈ, ਪਰ ਇਸ ਨੇ ਪਾਵਰ ਡਾਇਨਾਮਿਕਸ ਰੀਜਨ ਦੀ ਬਦਲੀ, ਭਾਰਤ ਦਾ ਸਟੇਟਸ ਜਿਹੜਾ ਇੰਟਰਨੈਸ਼ਨਲੀ ਵਿਸ਼ਵ ਗੁਰੂ ਔਰ ਅਮਰੀਕਾ ਭਾਰਤ ਨੂੰ ਜਿਹੜਾ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਜਿਹੜਾ ਉਹ ਖੜਾ ਕਰ ਰਿਹਾ ਸੀ, ਉਸ ਨੂੰ ਤਾਰ-ਤਾਰ ਕੀਤਾ। ਗਰਾਊਂਡ ਦੇ ਉੱਤੇ ਜਿਵੇਂ ਪਾਕਿਸਤਾਨ ਦਾ ਇਹੀ ਨਹੀਂ ਕਿ ਲੋਕਾਂ ਦਾ ਮੋਰਲ ਅਪ ਹੋਇਆ, ਉਹਨਾਂ ਨੇ ਕਿਵੇਂ ਐਜ਼ ਏ ਡਿਫੈਂਸ ਦੇ ਤੌਰ ਦੇ ਉੱਤੇ ਵੀ ਆਪਣੀ ਤਾਕਤ ਨੂੰ ਕਿਵੇਂ ਮਜ਼ਬੂਤ ਤੌਰ ਦੇ ਉੱਤੇ ਜਿਹੜਾ ਦਰਸਾਇਆ, ਉਹਦਾ ਨਤੀਜਾ ਸੀ ਕਿ ਫੌਰਨ ਜਿਹੜਾ ਉਸ ਤੋਂ ਬਾਅਦ ਅਸੀਂ ਇਸ ਸਾਲ ਦੇ ਵਿੱਚ ਦੇਖਦੇ ਹਾਂ ਸਾਊਦੀ ਅਰੇਬੀਆ ਔਰ ਪਾਕਿਸਤਾਨ ਦਾ ਡਿਫੈਂਸ ਪੈਕਟ ਹੁੰਦਾ ਹੈ। ਪਾਕਿਸਤਾਨ ਲਗਭਗ 3 ਜਾਂ 4 ਬਿਲੀਅਨ ਡਾਲਰ ਦੇ ਹਥਿਆਰ ਉਹ ਲੀਬੀਆ ਹੋਏ, ਸੋਮਾਲੀਆ ਹੋਏ, ਦੂਸਰਿਆਂ ਨੂੰ ਜਿਹੜਾ ਉਹ ਡੀਲਸ ਹੁੰਦੀਆਂ ਨੇ। ਔਰ ਪ੍ਰੈਜ਼ੀਡੈਂਟ ਟਰੰਪ ਇਸ ਤੋਂ ਕੁਝ ਦੇਰ ਬਾਅਦ ਹੀ ਜਿਹੜਾ ਆਸਮ ਮੁਨੀਰ ਜਿਨ੍ਹਾਂ ਨੂੰ ਇਸ ਜੰਗ ਦੇ ਵਿੱਚ ਜ਼ਬਰਦਸਤ ਰੋਲ ਦੇ ਲਈ, ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਸਭ ਤੋਂ ਵੱਡਾ ਰੋਲ ਪਾਕਿਸਤਾਨ ਦੇ ਜਿਹੜੇ ਚੀਫ ਏਅਰ ਮਾਰਸ਼ਲ ਮਿਸਟਰ ਸਿੱਧੂ, ਉਹਨਾਂ ਦਾ ਲਾਸਟ ਨੇਮ ਹੈ, ਉਹਨਾਂ ਨੇ, ਕਿਉਂਕਿ 에ਅਰ ਫੋਰਸ ਔਰ ਇਹ ਡਰੋਨ ਮਿਜ਼ਾਈਲ ਵਾਰਫੇਅਰ ਹੀ ਸੀ 3 ਦਿਨ ਦੀ। ਲੇਕਿਨ ਇਸ ਸਭ ਤੋਂ ਬਾਅਦ ਆਸਮ ਮੁਨੀਰ ਨਾ ਸਿਰਫ ਫੀਲਡ ਮਾਰਸ਼ਲ ਦੇ ਤੌਰ ਤੇ ਉਹਨਾਂ ਨੂੰ ਵਿਦਨ ਕੰਟਰੀ ਜਿਹੜਾ ਉਹ ਟਾਈਟਲ ਦਿੱਤਾ ਗਿਆ, ਉਹਨਾਂ ਦੀ ਜਿਹੜਾ ਉਹਨਾਂ ਨੂੰ ਨਵਾਜਿਆ ਗਿਆ, ਬਲਕਿ ਪ੍ਰੈਜ਼ੀਡੈਂਟ ਟਰੰਪ ਨੇ ਫਿਰ ਸਪੈਸ਼ਲ ਲੰਚ ਦੇ ਉੱਤੇ ਸੱਦਿਆ,
ਉਸ ਤੋਂ ਬਾਅਦ ਇੱਕ ਵਾਰ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਜੇ ਕਿਸੇ ਨਾਂ ਨੂੰ ਸਭ ਤੋਂ ਜ਼ਿਆਦਾ ਸੈਲੀਬ੍ਰੇਟ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਉਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਦੇ ਟਰੂਥ ਸੋਸ਼ਲ ਤੇ ਰਹੀਆਂ। 80 ਤੋਂ ਜ਼ਿਆਦਾ ਵਾਰ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਤੇ ਦੁਹਰਾਇਆ ਕਿ ਜੇ ਮੈਂ ਸੀਜ਼ ਫਾਇਰ ਨਾ ਕਰਵਾਉਂਦਾ, ਜੰਗਬੰਦੀ ਨਾ ਕਰਵਾਉਂਦਾ, ਤੇ ਮਿਲੀਅਨਸ ਐਂਡ ਮਿਲੀਅਨਸ ਆਫ ਲੋਕ ਮਾਰੇ ਜਾਣੇ ਸੀ, ਕਿਉਂਕਿ ਇਹ ਜੰਗ ਨਿਊਕਲੀਅਰ ਹੋਣੀ ਸੀ। ਦੂਸਰੀ ਗੱਲ, ਉਹਨਾਂ ਨੇ ਆਸਮ ਮੁਨੀਰ ਨੂੰ ਜਿਹੜਾ ਜਿੰਨਾ ਵਡਿਆਇਆ, ਅੱਜ ਇਹ ਵੀ ਇੱਕ ਮੈਂ ਸਮਝਦਾ ਕਿ ਇਹ ਇਹਨਾਂ ਦੇ ਅਖੌਤੀ ਸੰਦੂਰ ਦਾ ਨਤੀਜਾ ਹੀ ਹੈ, ਜਿਹੜੀ ਜੰਗ ਜਾਂ ਟਕਰਾਅ ਇਹਨਾਂ ਨੇ ਵਿੱਢਿਆ ਕਿ ਆਸਮ ਮੁਨੀਰ ਜਾਂ ਪਾਕਿਸਤਾਨ ਦਾ ਰੋਲ ਕੱਲਾ ਮਿਲਟਰੀ ਪਾਵਰ ਦੇ ਤੌਰ ਤੇ ਤਾਂ ਰੀਜਨਲੀ ਵੀ ਗਲੋਬਲੀ ਵੀ ਉਹਨੇ ਆਪਣੀ ਰੈਕਗਨੀਸ਼ਨ ਕਰਾਈ, ਪਰ ਡਿਪਲੋਮੈਟਿਕ ਵਰਲਡ ਦੇ ਵਿੱਚ ਅੱਜ ਪਾਕਿਸਤਾਨ ਜਿਹੜਾ ਉਹ ਵੱਡਾ ਵਿਚੋਲਾ ਬਣਿਆ ਹੋਇਆ ਹੈ। ਈਰਾਨ ਔਰ ਅਮਰੀਕਾ ਦੇ ਨਾਲ ਗੁਫ਼ਤਗੂ ਦਾ ਇੱਕ ਗੱਲਬਾਤ ਦਾ ਦੌਰ ਈਰਾਨ ਔਰ ਅਮਰੀਕਾ ਦੇ ਨੁਮਾਇੰਦਿਆਂ ਵਿਚਾਲੇ ਇਸਲਾਮਾਬਾਦ 'ਚ ਹੋਇਆ। ਦੂਸਰਾ ਭਾਵੇਂ ਸੰਭਵ ਨਹੀਂ ਹੋ ਸਕਿਆ, ਲੇਕਿਨ ਅਗੇਨ 2 ਦਿਨ ਪਹਿਲਾਂ ਜਿਹੜੀ ਹਕੀਕਤ ਸਾਹਮਣੇ ਆਈ ਹੈ ਕਿ ਇਸ ਵੇਲੇ ਵੀ ਇੱਕ ਪਾਸੇ ਹੋਪ ਵੀ ਜਤਾਈ ਜਾ ਰਹੀ ਹੈ ਕਿ ਸ਼ਾਇਦ ਇਹ ਡੀਲ ਕਰੀਬ ਹੋਏ, ਲੇਕਿਨ ਪਾਕਿਸਤਾਨ ਹੈ ਜਿਹੜਾ ਉਹ ਇਸ ਸਾਰੀ ਗੱਲਬਾਤ ਦੇ ਸੈਂਟਰ ਦੇ ਵਿੱਚ ਹੈ। ਸੋ ਇਹ ਸਾਰਿਆਂ ਦੇ ਅੱਡ-ਅੱਡ ਐਸਪੈਕਟਸ ਨੂੰ ਅਸੀਂ ਅੱਗੋਂ ਵੀ ਗੱਲਬਾਤ ਐਕਸਪਲੋਰ ਕਰ ਸਕਦੇ ਹਾਂ, ਪਰ ਮੈਂ ਕਨਕਲੂਜਨ 'ਚ ਇਹ ਕਹਾਂ ਕਿ ਇਹ ਸਾਡੇ ਲਈ ਵੀ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ ਅਹਿਮੀਅਤ ਵਾਲਾ ਇਹ ਵਾਕਿਆ ਸੀ, ਇਸ ਲਈ ਕਿ ਇਹ 65 ਦੀ ਗੱਲ ਕਰੀਏ, 71 ਦੀ ਗੱਲ ਕਰੀਏ ਜਾਂ 1999 ਦੀ ਕਾਰਗਿਲ ਦੀ ਗੱਲ ਕਰੀਏ, ਸਿੱਖ ਹਮੇਸ਼ਾ ਅੱਗੇ ਵੱਧ ਕੇ ਜਾਂ ਪੰਜਾਬ ਦੇ ਲੋਕ ਇਸ ਨੂੰ ਆਪਣੀ ਵਤਨ ਪ੍ਰਸਤੀ ਦਾ ਮੁਜ਼ਾਹਰਾ ਕਰਦੇ ਰਹੇ ਨੇ। ਇਹਦੇ ਬਾਵਜੂਦ ਕਿ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ, ਹਜ਼ਾਰਾਂ ਫੌਜੀਆਂ ਨੇ ਰਾਮਗੜ੍ਹ ਤੋਂ ਲੈ ਕੇ ਅਸਾਮ ਤੱਕ ਔਰ ਪੁੰਛ ਤੱਕ ਜਿਹੜਾ ਉਹ ਰਿਬੈਲੀਅਨ ਕੀਤਾ, ਉਹ ਆਪਣੇ ਧਰਮ ਦੇ ਲਈ ਖਲੋਤੇ, ਲੇਕਿਨ ਇਹਦੇ ਬਾਵਜੂਦ ਇੱਕ ਸੈਂਟੀਮੈਂਟ ਜਿਹੜਾ ਵਤਨ ਪ੍ਰਸਤੀ ਦਾ ਹੈ, ਉਹ ਪਹਿਲੀ ਵਾਰ ਇਸ ਵਾਰ ਜਿਹੜਾ 80 ਸਾਲਾਂ 'ਚ ਲਗਭਗ ਹੋਇਆ, ਜਦੋਂ ਸਿੱਖ ਕੌਮ ਨੇ ਖੁੱਲ ਕੇ ਕਿਹਾ ਕਿ ਇਹ ਸਾਡੀ ਜੰਗ ਨਹੀਂ ਹੈ, ਇੱਕ ਪਾਸੇ ਸਾਡਾ ਨਨਕਾਣਾ ਹੈ, ਇੱਕ ਪਾਸੇ ਸਾਡਾ ਦਰਬਾਰ ਸਾਹਿਬ ਹੈ, ਔਰ ਅਸੀਂ ਇਸ ਦਾ ਹਿੱਸਾ ਨਹੀਂ ਹੈ, ਅਸੀਂ ਜੰਗ ਨਹੀਂ ਚਾਹੁੰਦੇ। ਡਾਇਸਪੋਰਾ ਨੇ ਖੁੱਲ ਕੇ ਜਿਹੜਾ ਇਸ ਦੇ ਉੱਤੇ ਲਾਈਨ ਲਈ, ਔਰ ਪੰਜਾਬ ਦੇ ਸਿੱਖਾਂ ਦਾ ਵਰਤਾਰਾ ਜਿਹੜਾ ਸ਼ੁਰੂ ਤੋਂ ਹੀ ਇਸ ਸਾਰੇ ਆਪਰੇਸ਼ਨ ਨੂੰ, ਪਹਿਲਗਾਮ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਸੀ, ਉਹਨਾਂ ਨੇ ਵੀ ਬਿਲਕੁਲ ਕੋਈ ਇਸ ਕਿਸਮ ਦਾ ਭਾਰਤ ਪੱਖੀ ਜੇ ਕਹੀਏ ਕੋਈ ਰਾਗ ਨਹੀਂ ਅਲਾਪਿਆ ਹੈ। ਸੋ ਇਸ ਨੇ ਸਿੱਖਾਂ ਦਾ ਇਮੇਜ ਪਾਕਿਸਤਾਨ ਦੇ ਵਿੱਚ ਹੋਰ ਵੀ ਮਕਬੂਲ ਕੀਤਾ, ਜਿਹੜੇ ਲੋਕਾਂ ਦੇ ਵਿੱਚ ਤਾਂ ਹਮੇਸ਼ਾ ਹੀ ਮੁਹੱਬਤ ਰਹੀ ਹੈ, ਲੇਕਿਨ ਸਰਕਾਰੇ ਦਰਬਾਰੇ ਵੀ ਜਿਹੜੀ ਇੱਕ ਨੀਤੀ ਉਹਨਾਂ ਦੀ ਐਸਟੈਬਲਿਸ਼ਮੈਂਟ ਦੀ, ਫੌਜੀ ਰਜੀਮ ਦੀ, ਪਿਛਲੇ ਫੌਜੀ ਐਡਮਿਨਿਸਟ੍ਰੇਸ਼ਨ ਵੇਲੇ ਭਾਰਤ ਨਾਲ ਦੋਸਤੀ ਵੱਲ ਵੱਧ ਰਹੇ ਸੀ, ਵਪਾਰ ਵਧਾਉਣ ਵੱਲ ਵੱਧ ਰਹੇ ਸੀ। ਇੱਕ ਐਸਟੈਬਲਿਸ਼ਮੈਂਟ ਦੇ ਅੰਦਰ ਥਾਟ ਇਹ ਵੀ ਸੀ ਕਿ ਕਸ਼ਮੀਰ ਮੁੱਦੇ ਨੂੰ ਹਾਲ ਦੀ ਘੜੀ ਬੈਕ ਬਰਨਰ ਤੇ ਰੱਖ ਦਿਓ, ਜਿਹਦੇ ਥੱਲੇ ਉਹਨਾਂ ਦੀ ਪੀਸ ਡਾਕਟਰੀਨ ਵੀ ਪਿਛਲੇ ਫੌਜੀ ਰਜੀਮ ਵੇਲੇ ਨਿਕਲੀ ਸੀ। ਮੈਂ ਸਮਝਦਾ ਵੀ ਉਸ ਨੂੰ ਵੱਡਾ ਝਟਕਾ ਲੱਗਾ। ਪਾਕਿਸਤਾਨ ਨੇ ਇਹ ਸਮਝ ਲਿਆ, ਖਾਸ ਤੌਰ ਤੇ ਆਸਮ ਮੁਨੀਰ ਦੀ ਕਮਾਂਡ ਥੱਲੇ, ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੋ ਇਸ ਦਾ ਨਤੀਜਾ ਹੈ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦਾ ਰਵੱਈਆ ਵੀ, ਹਕੂਮਤ ਸਿਵਿਲੀਅਨ ਦਾ ਰਵੱਈਆ ਵੀ ਲੋਕਾਂ ਦਾ ਪਹਿਲਾਂ ਹੀ ਸੀ ਸਿੱਖਾਂ ਪ੍ਰਤੀ ਬਹੁਤ ਹਮਦਰਦੀ ਵਾਲਾ ਹੋਇਆ। ਇਸ ਇੱਕ ਵਰੇ ਦੇ ਵਿੱਚ ਤੁਸੀਂ ਦੇਖੋਗੇ ਕਿ ਪਾਕਿਸਤਾਨ ਦੇ ਵਿੱਚ ਕੁਝ ਜਿਹੜੇ ਪੰਜਾਬੀ ਚੈਨਲ ਵੀ ਨਵੇਂ ਸ਼ੁਰੂ ਹੋਏ, ਜਿਹੜੀ ਖਾਲਿਸਤਾਨ ਦੀ ਤਹਿਰੀਕ ਦੇ ਵਿੱਚ ਬਹੁਤਿਆਂ ਦੀ ਦਿਲਚਸਪੀ ਨਹੀਂ ਸੀ, ਉਹ ਇੱਕ ਤੋਂ ਬਾਅਦ ਇੱਕ ਖਾਲਿਸਤਾਨੀ ਲੀਡਰ ਨੂੰ ਡਾਇਸਪੋਰਾ ਜੋ ਖਾਸ ਤੌਰ ਤੇ ਇੰਟਰਵਿਊਜ਼ ਦੇ ਲਈ ਜਿਹੜਾ ਉਹਨਾਂ ਨੇ ਲਿਆਂਦਾ, ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਖਾਲਿਸਤਾਨ ਦੀ ਗੱਲ ਤੁਰੀ। ਸੋ ਇਹ ਜਿਹੜਾ 7, 8, 9 ਮਈ ਔਰ 10 ਮਈ ਦਾ ਫਾਈਨਲੀ ਸੀਜ਼ ਫਾਇਰ ਹੈ, ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਦਾ ਇਹ ਓਪਨਲੀ ਕਹਿਣਾ, ਉਹਨਾਂ ਦੇ ਫੌਜੀ ਜਰਨੈਲਾਂ ਦਾ ਵੀ ਔਰ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਦਾ ਵੀ, ਕਿ ਆਪਰੇਸ਼ਨ ਸੰਦੂਰ ਨੂੰ ਅਸੀਂ ਪੌਜ਼ ਦਿੱਤਾ, ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਪਾਕਿਸਤਾਨ ਦੀ ਸਕਸੈਸ ਸੀ, ਹਾਲਾਂ ਜਿਵੇਂ ਰਾਫੇਲ ਡਿੱਗਣਾ ਇਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਨੇ ਕਿਸੇ ਮੁਲਕ ਦਾ ਨਾਂ ਲਏ ਬਿਨਾਂ 12-13 ਤੱਕ ਦੀ ਫਿਗਰ ਦਿੱਤੀ ਹੈ। ਅੱਜ ਹੀ ਮੈਂ ਇੱਕ JNU ਯੂਨੀਵਰਸਿਟੀ ਦੇ ਐਕਸਪਰਟ ਦਾ ਇੰਟਰਵਿਊ ਦੇਖ ਰਿਹਾ ਸੀ, ਸਿਧਾਰਥ ਵਰਦਰਾਜਨ ਦੇ ਨਾਲ, ਪ੍ਰਿੰਟ ਵਾਲੇ ਨਾਲ।
ਉਹ 5 ਜਾਂ 6 ਕਹਿ ਰਿਹਾ ਇੰਡੀਆ ਦੇ, ਜਿਨ੍ਹਾਂ 'ਚ ਰਾਫੇਲ ਵੀ ਸ਼ਾਮਲ ਹੈ। ਔਰ ਉਹਦੇ 'ਚ ਜ਼ਾਹਰ ਹੈ ਕਿ ਜਿਵੇਂ ਰਾਫੇਲ ਦੇ ਸ਼ੇਅਰ ਇੱਕਦਮ ਡਿਗੇ, ਚਾਈਨੀਜ਼ ਮੇਡ ਜਿਹੜਾ ਉਹਨਾਂ ਦਾ ਇਸਤੇਮਾਲ ਪਾਕਿਸਤਾਨ ਨੇ ਕੀਤਾ, ਉਹਦੇ ਸ਼ੇਅਰ ਵਧੇ। ਔਰ ਪਾਕਿਸਤਾਨ ਦਾ ਰੁਤਬਾ ਮਿਲੀਟੈਰਲੀ ਜਿਹੜਾ ਉਸ ਵੱਲ ਜੇ ਅਸੀਂ ਨਜ਼ਰ ਮਾਰੀਏ ਤੇ ਇਸ ਵੇਲੇ ਪਾਕਿਸਤਾਨ ਬੇਸ਼ੱਕ ਇਸ ਵੇਲੇ ਵੀ ਨੈਰੇਟਿਵ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਇਸ ਨੂੰ ਜਿੱਤ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਔਰ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਜਿਹੜੀ ਉਹਨਾਂ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵਾਲੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਪਾਕਿਸਤਾਨ ਨੇ ਦੁਸ਼ਮਣ ਦੇ ਦੰਦ ਖੱਟੇ ਕੀਤੇ। ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਆਪਣਾ ਡਿਫੈਂਸ ਕਰੀਦਾ। ਨਾਲ ਦੀ ਨਾਲ ਉਹਨਾਂ ਨੇ ਵਾਰਨ ਵੀ ਕੀਤਾ ਕਿ ਫਿਊਚਰ ਦੇ ਵਿੱਚ ਕਦੇ ਦੁਬਾਰਾ ਇਸ ਕਿਸਮ ਦੀ ਦਿਲਵਦੀ ਕਰਨ ਦੀ ਕੋਸ਼ਿਸ਼ ਭਾਰਤ ਨਾ ਕਰੇ। ਸੋ ਕੁੱਲ ਮਿਲਾ ਕੇ ਅਸੀਂ ਬਾਕੀ ਇਹ ਸਾਰੇ ਵਰੇ ਦੇ ਹੋਰ ਕੀ ਡਿਵੈਲਪਮੈਂਟਸ ਨੇ, ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ ਜੂਨ ਮਹੀਨੇ ਦੇ ਵਿੱਚ ਹੀ ਈਰਾਨ ਇਜ਼ਰਾਈਲ ਕਨਫਲਿਕਟ, ਜਿਹਦੇ ਚ ਅਮਰੀਕਾ ਵੀ ਸ਼ਾਮਲ ਹੁੰਦਾ ਹੈ ਆਪਣੇ B-2 ਬੰਬਰਸ ਨਾਲ, 12 ਦਿਨ ਚੱਲਦਾ ਹੈ। ਔਰ ਫਿਰ ਚੱਲਦੇ ਚੱਲਦੇ ਜਿਹੜਾ 40 ਰੋਜ਼ਾ ਵਾਰ ਜਿਹੜੀ ਕਿ 28 ਫਰਵਰੀ 2026 ਨੂੰ ਹੋਈ। ਇਹ ਇਵੇਂ ਕਈ ਵਾਰ ਲੱਗਦਾ ਹੈ ਕਿ ਜਿਹੜਾ ਪਾਕਿਸਤਾਨ ਇੰਡੀਆ ਇਹ 3 ਰੋਜ਼ਾ ਕਨਫਲਿਕਟ ਸੀ ਜਿਹੜਾ ਭਾਰਤ ਨੇ ਇਨੀਸ਼ੀਏਟ ਕੀਤਾ ਹੈ, ਉਹਦਾ ਪ੍ਰੋਟੋਟਾਈਪ ਪਾਕਿਸਤਾਨ ਨੇ ਦਿਖਾ ਦਿੱਤਾ ਹੈ ਕਿ ਭਾਈ ਇੱਕ ਛੋਟੀ ਤਾਕਤ ਵੀ ਢੁਕਵੇਂ ਹਥਿਆਰਾਂ ਨਾਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਇਲਜ਼ਾਮ ਸੀ ਕਿ ਚਾਈਨਾ ਨੇ ਜਾਂ ਉਹਨਾਂ ਦੀ ਸੈਟੇਲਾਈਟਸ ਨੇ ਉਹਨਾਂ ਦੀ ਮਦਦ ਕੀਤੀ। ਅਜ਼ਰਬਾਈਜਾਨ ਨਾਲ ਵੀ ਭਾਰਤ ਨੇ ਜਿਹੜਾ ਉਹ ਗੁੱਸਾ ਦਿਖਾਇਆ ਸੀ ਕਿ ਉਹਨਾਂ ਦੇ ਡਰੋਨ ਇਸਤੇਮਾਲ ਹੋਏ। ਔਰ ਇੱਕ ਜਰਨੈਲ ਦਾ ਇਹ ਵੀ ਕਹਿਣਾ ਸੀ ਭਾਰਤ ਦੇ ਕਿ ਅਸੀਂ ਤਾਂ ਸਾਈਮਲਟੇਨੀਅਸਲੀ ਪਾਕਿਸਤਾਨ, ਚਾਈਨਾ ਔਰ ਅਜ਼ਰਬਾਈਜਾਨ ਔਰ ਤੁਰਕੀ ਦੇ ਖਿਲਾਫ ਵੀ ਪ੍ਰੋਟੈਸਟ ਸੀ। ਸੋ ਇਹ ਮੈਂ ਸਮਝਦਾ ਕਿ ਵੀ ਉਹ ਆਪਣੇ ਆਪ ਦੇ ਵਿੱਚ ਇਹ ਜਿਹੜਾ ਕਨਫਲਿਕਟ ਹੈ ਇਹਨੇ ਬਹੁਤ ਕੁਝ ਬਦਲਿਆ ਹੈ, ਰੀਜਨ ਦੇ ਵਿੱਚ ਵੀ ਔਰ ਗਲੋਬਲੀ ਵੀ। ਔਰ ਹੈਵੀ ਆਡਸ ਦੇ ਬਾਵਜੂਦ ਇੱਕ ਛੋਟੀ ਤਾਕਤ ਕਿਵੇਂ ਇੱਕ ਜਾਇੰਟ ਨੂੰ ਜਿਹੜਾ ਉਹ ਚੈਲੰਜ ਕਰ ਸਕਦੀ ਹੈ, ਉਹ ਇਸ ਸੋ ਕਾਲਡ ਇਹਨਾਂ ਦੇ ਆਪਰੇਸ਼ਨ ਸੰਦੂਰ ਨੇ ਉਹ ਸਬਕ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦ੍ਰਿੜ ਕਰਵਾ ਦਿੱਤਾ ਹੈ।